ਸਤਿ ਸ਼੍ਰੀ ਅਕਾਲ। ਤੁਸੀਂ जुड़े हुए हो पंजाबी रेडियो USA ਦੇ ਨਾਲ ਤੇ मैं हाँ प्रवीण शर्मा लैके हाज़र हाँ प्रोग्राम फैक्ट चैक। अगस्त महीने ਦੇ ਵਿੱਚ ਇੱਕ BJP ਲੀਡਰ ਦੀ ਕੁੱਟਮਾਰ ਵਾਲੀ ਵੀਡੀਓ ਵਾਇਰਲ ਹੁੰਦੀ ਹੈ ਲਗਾਤਾਰ ਤੇ ਇਸ ਵਾਇਰਲ ਵੀਡੀਓ ਪਿੱਛੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਮਣੀਪੁਰ ਦੇ ਗੁੱਸੇ ਦੇ ਕਰਕੇ ਗ੍ਰੇਟਰ ਨੋਇਡਾ ਇਲਾਕੇ ਦੇ ਵਿੱਚ ਲੋਕਾਂ ਨੇ BJP ਲੀਡਰ ਦੀ ਕੁੱਟਮਾਰ ਕੀਤੀ ਹੈ। ਅਗਸਤ ਮਹੀਨੇ ਦੇ ਵਿੱਚ ਵਾਇਰਲ ਹੋਏ ਇਸ ਵੀਡੀਓ ਪਿੱਛੇ ਇਹ ਕਾਰਨ ਦੱਸਿਆ ਜਾਂਦਾ ਕਿ ਲੋਕ ਮਣੀਪੁਰ ਨੂੰ ਲੈ ਕੇ ਗੁੱਸੇ ਦੇ ਵਿੱਚ ਨੇ ਤੇ ਮਣੀਪੁਰ ਦੇ ਵਿੱਚ ਜੋ ਵਾਪਰਿਆ ਹਿੰਸਾ ਫੈਲੀ ਹੋਈ ਹੈ ਉਹਦੇ ਕਰਕੇ ਲੋਕਾਂ ਨੇ ਹੁਣ BJP ਦੇ ਲੀਡਰਾਂ ਦਾ ਕੁਟਾਪਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਨੂੰ ਟਵਿੱਟਰ ਤੇ ਵੀ ਵਾਇਰਲ ਕੀਤਾ ਗਿਆ, ਇਹਨੂੰ ਫੇਸਬੁੱਕ ਤੇ ਵੀ ਵਾਇਰਲ ਕੀਤਾ ਗਿਆ ਤੇ ਇਹਦੀ ਹੈਡਿੰਗ ਸੇਮ ਸੀ ਕਿ ਮਣੀਪੁਰ ਦਾ ਗੁੱਸਾ ਲੋਕਾਂ ਦੇ ਵਿੱਚ ਦਿਖਣ ਲੱਗਿਆ ਤੇ BJP ਲੀਡਰਾਂ ਦਾ ਕੁਟਾਪਾ ਸ਼ੁਰੂ ਹੋ ਚੁੱਕਿਆ ਹੈ। ਬਾਅਦ ਦੇ ਵਿੱਚ ਜਦੋਂ ਇਸ ਵੀਡੀਓ ਨੂੰ ਘੋਖਿਆ ਗਿਆ ਤੇ ਇਹ ਵੀਡੀਓ ਕਾਫੀ ਪੁਰਾਣਾ ਦੱਸਿਆ ਗਿਆ, ਇੱਕ ਜ਼ਮੀਨੀ ਵਿਵਾਦ ਦੇ ਚੱਲਦਿਆਂ BJP ਲੀਡਰ ਦੀ ਕੁੱਟਮਾਰ ਹੋਈ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਵੀਡੀਓ ਆ ਇਹ ਵਾਇਰਲ ਹੋਇਆ ਸੀ। ਅਸਲ ਦੇ ਵਿੱਚ ਪੂਰਾ ਮਾਮਲਾ ਕੀ ਦੱਸਦੇ ਹਾਂ, ਪਰ ਉਸ ਤੋਂ ਪਹਿਲਾਂ ਸਿਆਣੇ ਕਹਿੰਦੇ ਆ ਕਿ ਜਦੋਂ ਉਹਨੂੰ ਸੱਚ ਪੈਰਾਂ ਦੇ ਵਿੱਚ ਜੁੱਤੇ ਪਾਉਂਦਾ, ਚੱਪਲਾਂ ਪਾਉਂਦਾ ਤਾਂ ਉਦੋਂ ਉਹਨੂੰ ਝੂਠ ਦੁਨੀਆ ਦਾ ਗੇੜਾ ਕੱਢ ਲੈਂਦਾ, ਪਰ ਸੱਚ ਨੇ ਸੱਚ ਹੀ ਰਹਿਣਾ ਹੁੰਦਾ। ਸੱਚ ਸਦੀਵੀ ਹੈ ਤੇ ਝੂਠ ਇੱਕ ਟੈਂਪਰੇਰੀ ਹੈ। ਤਾਂ ਇਸ ਕਰਕੇ ਇਹ ਵੀਡੀਓ ਕਿਉਂਕਿ ਬਾਅਦ ਦੇ ਵਿੱਚ ਜਦੋਂ ਇਹਨੂੰ ਘੋਖਿਆ ਗਿਆ ਖਾਸ ਕਰਕੇ ਆਲਟ ਨਿਊਜ਼ ਵੱਲੋਂ ਤਾਂ ਇਹਦੇ ਪਿੱਛੇ ਕਾਰਨ ਕਈ ਹੋਰ ਦਿਸੇ। ਵੀਡੀਓ ਵਾਕਈ ਇਹ BJP ਲੀਡਰ ਦਾ, ਕੁੱਟਮਾਰ ਵੀ ਉਹਦੀ ਹੋਈ ਹੈ ਪਰ ਉਹਦੀ ਕੁੱਟਮਾਰ ਮਣੀਪੁਰ ਕਰਕੇ ਨਹੀਂ ਹੋਈ, ਉਹਦੀ ਕੁੱਟਮਾਰ ਇੱਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਹੋਈ ਹੈ। ਅਸਲ ਦੇ ਵਿੱਚ ਬਰਿੰਦ ਕੁਮਾਰ ਟਵਿੱਟਰ ਦੇ ਉੱਤੋਂ ਸਭ ਤੋਂ ਪਹਿਲਾਂ ਇਹਨੂੰ ਵਾਇਰਲ ਕਰਦੇ ਨੇ 29 ਜੁਲਾਈ ਨੂੰ। ਇਹ ਵੀਡੀਓ ਟਵੀਟ ਕਰਕੇ ਦੋਸ਼ ਲਾਇਆ ਜਾਂਦਾ ਕਿ ਭਾਜਪਾ ਲੀਡਰ ਮਣੀਪੁਰ ਦੀ ਘਟਨਾ 'ਤੇ ਬਹਿਸ ਕਰ ਰਹੇ ਸਨ, ਇਸ ਕਰਕੇ ਭੀੜ ਨੇ ਉਸ ਦੀ ਕੁੱਟਮਾਰ ਕੀਤੀ। ਉਸ ਤੋਂ ਬਾਅਦ ਕਈ ਕਾਂਗਰਸ ਪੱਖੀ ਜਿਹੜੇ ਟਵਿੱਟਰ ਹੈਂਡਲ ਸੀਗੇ ਉਹਨਾਂ ਨੇ ਇਹ ਚੀਜ਼ ਫੈਲਾਈ ਕਿ ਹੁਣ ਲੀਡਰਾਂ ਨੂੰ BJP ਲੀਡਰਾਂ ਨੂੰ ਮਣੀਪੁਰ ਦੀ ਹਿੰਸਾ ਕਰਕੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੜੇ ਪ੍ਰੋ ਗਵਰਨਮੈਂਟ ਟਵਿੱਟਰ ਹੈਂਡਲ ਸੀਗੇ ਜਾਂ ਫੇਸਬੁੱਕ ਪੇਜ ਸੀਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਭਾਜਪਾ ਲੀਡਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਕਿਵੇਂ BJP ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਯਾਨੀ ਕਿ ਉਹ ਵਿਕਟਮਾਈਜ਼ ਪੇਸ਼ ਕਰ ਰਹੇ ਸੀਗੇ BJP ਲੀਡਰ ਨੂੰ। ਇਹ ਵੀਡੀਓ ਫੇਸਬੁੱਕ ਤੇ ਵੀ ਵਾਇਰਲ ਹੋਇਆ ਤੇ ਕਈ ਵਰਤੋਂਕਾਰਾਂ ਯੂਜ਼ਰਸ ਨੇ ਇਹ ਦਾਅਵਾ ਕੀਤਾ ਕਿ ਮਣੀਪੁਰ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਭਾਜਪਾ ਲੀਡਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਜਦੋਂ ਇਹਦੇ ਬਾਰੇ ਆਲਟ ਨਿਊਜ਼ ਵੱਲੋਂ ਖੋਜ ਕੀਤੀ ਗਈ ਤਾਂ ਇੱਕ 28 ਜੁਲਾਈ ਦੀ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਗ੍ਰੇਟਰ ਨੋਇਡਾ ਦੇ ਕਸਨਾ ਇਲਾਕੇ ਦੇ ਵਿੱਚ ਲਾਡਪੁਰਾ ਜ਼ਮੀਨ ਵਿਵਾਦ ਦੇ ਕਰਕੇ ਦੋ ਧਿਰਾਂ ਦੇ ਵਿਚਾਲੇ ਲੜਾਈ ਹੋਈ। ਰਿਪੋਰਟ ਦੇ ਵਿੱਚ ਜਿਸ ਬੰਦੇ ਦੀ ਕੁੱਟਮਾਰ ਕੀਤੀ ਗਈ ਹੈ ਉਹਦੀ ਵਾਕਈ ਪਛਾਣ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਾਹੁਲ ਪੰਡਤ ਵਜੋਂ ਹੋਈ ਆ। ਰਿਪੋਰਟ ਦੇ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ ਇਹ ਮਣੀਪੁਰ ਦੇ ਕਰਕੇ ਘਟਨਾ ਵਾਪਰੀ ਹੈ। ਜਦੋਂ ਇਹਨੂੰ ਬਾਅਦ ਦੇ ਵਿੱਚ ਖੋਜਿਆ ਗਿਆ ਹਿੰਦੀ ਕੀਵਰਡਸ ਦੇ ਨਾਲ ਤਾਂ ਦੈਨਿਕ ਭਾਸਕਰ ਦਾ ਇੱਕ ਲੇਖ ਮਿਲਦਾ ਆਰਟੀਕਲ ਜਿਹਦੇ ਵਿੱਚ ਦੱਸਿਆ ਗਿਆ ਕਿ ਲਾਡਪੁਰਾ ਜ਼ਮੀਨ ਵਿਵਾਦ ਨੂੰ ਲੈ ਕੇ ਲੜਾਈ ਹੋਈ ਸੀ। ਇਹ ਕਾਫੀ ਵਿਵਾਦ ਪੁਰਾਣਾ 2007 ਤੋਂ ਚੱਲਿਆ ਆ ਰਿਹਾ। ਪਿੰਡ ਵਾਸੀਆਂ ਨੇ ਲਖਪਤ ਪਰਿਵਾਰ ਦੀ ਜ਼ਮੀਨ ਖਾਲੀ ਪਈ ਸੀ ਤੇ ਉਹਦੇ ਤੇ ਮੰਦਿਰ ਬਣਾਉਣ ਦੀ ਮੰਗ ਕੀਤੀ ਸੀ। ਬਾਅਦ ਦੇ ਵਿੱਚ ਲਖਪਤ ਪਰਿਵਾਰ ਆਪਣੀ ਜ਼ਮੀਨ ਦੇਣ ਤੋਂ ਨਾ ਕਰ ਦਿੰਦਾ ਤੇ ਉਹਦੇ ਕਰਕੇ ਦੋ ਧੜਿਆਂ ਦੇ ਵਿੱਚ ਦੁਸ਼ਮਣੀ ਪੈਦਾ ਹੋਈ ਹੈ। 25 ਜੁਲਾਈ ਦੀ ਗੱਲ ਹੈ 2007 ਦੀ, ਜਦੋਂ ਲਖਪਤ ਪਰਿਵਾਰ ਵੱਲੋਂ ਪਿੰਡ ਦੇ ਬਾਹਰ ਬਣੇ ਗੇਟ ਤੇ ਲਿਖਿਆ ਲਖਪਤ ਨਾਂ ਵੀ ਮਿਟਾ ਦਿੱਤਾ ਗਿਆ ਸੀ ਤੇ ਕਾਲੀ ਸਿਆਹੀ ਫੇਰ ਦਿੱਤੀ ਗਈ ਸੀ। ਇਸੇ ਜ਼ਮੀਨੀ ਵਿਵਾਦ ਦੇ ਚੱਲਦਿਆਂ BJP ਲੀਡਰ ਇੱਕ ਜਿਹੜਾ ਕਿ ਜਿਹਨੂੰ ਦੱਸਿਆ ਗਿਆ ਕਿ ਗ੍ਰੇਟਰ ਨੋਇਡਾ ਦੇ ਇਲਾਕਿਆਂ ਦੇ ਵਿੱਚ ਰਹਿੰਦਾ ਸੀਗਾ ਭਾਜਪਾ ਦਾ, ਉਹਦਾ ਨਾਂ ਦੱਸਿਆ ਗਿਆ ਪੰਡਤ ਰਾਹੁਲ ਪੰਡਤ, ਮਾਫ ਕਰਨਾ, ਜਿਹੜਾ ਕਿ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਦੱਸਿਆ ਗਿਆ ਰਾਹੁਲ ਪੰਡਤ। ਜ਼ਮੀਨੀ ਵਿਵਾਦ ਦੇ ਚੱਲਦਿਆਂ ਰਾਹੁਲ ਪੰਡਤ ਦੀ ਹੋ ਜਾਂਦੀ ਹੈ ਕੁੱਟਮਾਰ ਕਿਸੇ ਪੁਰਾਣੇ ਮਸਲੇ ਦੇ ਕਰਕੇ। ਉਸ ਕੁੱਟਮਾਰ ਨੂੰ ਟਵਿੱਟਰ ਦੇ ਉੱਤੇ ਇਹ ਕਹਿ ਕੇ ਵਾਇਰਲ ਕੀਤਾ ਜਾਂਦਾ ਕਿ BJP ਲੀਡਰਾਂ ਦਾ ਕੁਟਾਪਾ ਸ਼ੁਰੂ ਹੋ ਗਿਆ ਮਣੀਪੁਰ ਦੇ ਕਰਕੇ, ਔਰ ਕਿਸੇ ਨੇ ਵੀ ਇਹਨੂੰ ਘੋਖਿਆ ਨਹੀਂ, ਇਹਨੂੰ ਪੜਤਾਲਿਆ ਨਹੀਂ। ਤੇ ਉਸ ਤੋਂ ਬਾਅਦ ਪ੍ਰੋ ਕਾਂਗਰਸ ਜਿਹੜੇ ਟਵਿੱਟਰ ਹੈਂਡਲ ਸੀਗੇ, ਹਾਲਾਂਕਿ ਇਸ ਟਵਿੱਟਰ ਜਿਹੜੀ ਸਟੋਰੀ ਹੈ ਇਹਦੇ ਵਿੱਚ UP ਕਾਂਗਰਸ ਨਾਂ ਦਾ ਇੱਕ ਟਵਿੱਟਰ ਹੈਂਡਲ ਵੀ ਹੈ ਜਿਹਦੇ ਤੋਂ ਇਹ ਕਿਹਾ ਜਾਂਦਾ ਕਿ ਹੁਣ BJP ਲੀਡਰਾਂ ਨੂੰ ਭਰਪਾਈ ਕਰਨੀ ਪਊਗੀ ਜੋ ਉਹਨਾਂ ਨੇ ਨਫ਼ਰਤ ਫੈਲਾਈ ਹੈ। ਸੋ ਇੱਥੋਂ ਤੁਸੀਂ ਦੇਖੋ ਕਿ ਇਸ ਸਮਾਜ ਦੇ ਵਿੱਚ ਨਫ਼ਰਤ ਫੈਲਾਉਣੀ ਕਿੰਨੀ ਸੁਖਾਲੀ ਹੈ, ਕਿੰਨੀ ਸਰਲ ਹੈ ਕਿ ਤੁਸੀਂ ਕਿਸੇ ਵੀ ਪੁਰਾਣੀ ਵੀਡੀਓ ਨੂੰ ਚੱਕ ਕੇ ਉਸ ਵੀਡੀਓ ਨੂੰ ਟਵਿੱਟਰ ਦੇ ਉੱਤੇ ਕਿਸ ਵੀ ਤਰੀਕੇ ਦੇ ਨਾਲ ਵਾਇਰਲ ਕਰ ਦਿਓ। ਕਿਸੇ ਨੇ ਪੁਸ਼ਟੀ ਨਹੀਂ ਕਰਨੀ, ਕਿਸੇ ਨੇ ਦੇਖਣਾ ਨਹੀਂ ਹੈ ਕਿ ਕਦੋਂ ਹੈ, ਕੀ ਵਾਪਰਿਆ, ਕਿਵੇਂ ਹੋਇਆ, ਤੇ ਲੋਕ ਉਹਦੀ ਵਰਤੋਂ ਕਰਨ ਲੱਗ ਪੈਂਦੇ ਨੇ। ਔਰ ਇਸ ਤਰ੍ਹਾਂ ਦੇ ਪ੍ਰਚਾਰ ਦੇ ਵਿੱਚ ਜਿਹੜੀ ਸੱਤਾਧਾਰੀ ਮਸ਼ੀਨਰੀ ਹੈ, ਜਿਹੜੇ ਸੱਤਾਧਾਰੀ ਲੋਕ ਨੇ, ਉਹਨਾਂ ਦਾ ਕੋਈ ਤੋੜ ਨਹੀਂ ਹੈ ਤੇ ਬਹੁਤ ਵਾਰ ਲੋਕ ਗਲਤ ਨੈਰੇਟਿਵ ਦੇ ਵਿੱਚ ਫਸ ਕੇ, ਗਲਤ ਬਿਰਤਾਂਤ ਦੇ ਵਿੱਚ ਫਸ ਕੇ ਇਹੋ ਜਿਹੀਆਂ ਗਲਤੀਆਂ ਖੁਨਾਮੀਆਂ ਕਰ ਬੈਂਦੇ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਦੋ ਧੜਿਆਂ ਦੇ ਟਕਰਾਅ ਵਜੋਂ, ਹਿੰਸਕ ਟਕਰਾਅ ਵਜੋਂ ਵੀ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ। ਆਪਾਂ ਦੇਖਿਆ ਫੈਕਟ ਚੈੱਕ ਦੇ ਪ੍ਰੋਗਰਾਮ ਦੇ ਵਿੱਚ
ਕਿਵੇਂ 9 ਇਲਾਕਿਆਂ ਦੇ ਵਿੱਚ ਜਦੋਂ ਹਿੰਸਾ ਫੈਲੀ ਸੀ ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਕੇ ਉਹਨੂੰ ਲਗਾਤਾਰ ਵਧਾਇਆ ਜਾ ਰਿਹਾ ਸੀ। ਕਿਵੇਂ ਮਤਈ ਭਾਈਚਾਰੇ ਦੇ ਨਾਲ ਜੁੜੀ ਇੱਕ ਔਰਤ ਜਦੋਂ ਉੱਥੇ ਗਏ ਵਫਦ ਦੇ ਨਾਲ ਗੱਲਬਾਤ ਕਰਦੀ ਹੈ, ਜਿਹੜਾ ਕਿ ਵਿਰੋਧੀ ਪਾਰਟੀਆਂ ਦਾ ਵਫਦ ਸੀ, ਤੇ ਉਹਨੂੰ ਇਹ ਕਹਿ ਕੇ ਵਾਇਰਲ ਕੀਤਾ ਗਿਆ ਕਿ ਉਹ ਬੀਬੀ ਉਸ ਵਫਦ ਦੀ ਆਲੋਚਨਾ ਕਰ ਰਹੀ ਸੀ ਤੇ ਮੋਦੀ ਦੀ ਤਾਰੀਫ ਕਰ ਰਹੀ ਸੀ। ਹੁਣ ਤੁਸੀਂ ਦੇਖੋ ਕਿ ਕਿੱਡਾ ਵੱਡਾ ਝੂਠ ਦਾ ਕਾਰੋਬਾਰ ਟਵਿੱਟਰ ਤੇ ਫੇਸਬੁੱਕ ਤੇ ਕੀਤਾ ਜਾ ਰਿਹਾ, ਔਰ ਜਿਹਦੇ ਵਿੱਚ ਹਰ ਵਾਰ ਸੱਤਾਧਾਰੀ ਜਿਹੜੇ ਨੇ ਉਹ ਆਪਣਾ ਹੱਥ ਉੱਪਰ ਰੱਖਦੇ ਨੇ, ਕਿਉਂਕਿ ਉਹਨਾਂ ਕੋਲੇ ਸਾਧਨਾਂ ਦੀ ਘਾਟ ਨਹੀਂ ਆ, ਉਹਨਾਂ ਕੋਲੇ ਰਿਸੋਰਸਸ ਬਹੁਤ ਨੇ, ਉਹਨਾਂ ਕੋਲੇ ਪੇਜ ਬਹੁਤ ਨੇ, ਉਹਨਾਂ ਕੋਲੇ ਨੈਰੇਟਿਵ ਘੜਨ ਦੇ ਲਈ ਇੱਕ ਸਪੇਸ ਹੈਗੀ ਔਰ ਇੱਕ ਮਸ਼ੀਨਰੀ ਹੈਗੀ ਹੈ। ਪਰ ਕੁਝ ਲੋਕ ਇਹਦੇ ਵਿੱਚ ਗਲਤ ਫਸ ਜਾਂਦੇ ਨੇ, ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕਹੀ ਸੀ ਕਿ ਬਹੁਤ ਸਾਰੇ ਲੋਕਾਂ ਨੇ ਕਾਹਲੀ ਦੇ ਵਿੱਚ ਇਹ ਟਵੀਟ ਕਰ ਦਿੱਤੇ ਕਿ ਸ਼ੁਰੂਆਤ ਹੋ ਚੁੱਕੀ ਹੈ, ਬੀਜੇਪੀ ਲੀਡਰਾਂ ਦਾ ਕੁਟਾਪਾ ਸ਼ੁਰੂ ਹੋ ਚੁੱਕਿਆ ਹੈ ਮਣੀਪੁਰ ਦੇ ਗੁੱਸੇ ਵਜੋਂ। ਦੂਜੇ ਪਾਸੇ ਕਾਂਗਰਸੀ ਪੱਖੀ ਜਿਹੜੇ ਟਵਿੱਟਰ ਹੈਂਡਲ ਸੀਗੇ ਉਹ ਕਹਿੰਦੇ ਕਿ ਯੋਗੀ ਨੇ ਜੋ ਕੀਤਾ ਹੁਣ ਉਹ ਭਰਨ ਦਾ ਵੇਲਾ ਆ ਗਿਆ, ਜੋ ਕਰੋਗੇ ਉਹੀ ਭਰੋਗੇ। ਤਾਂ ਹੁਣ ਬੀਜੇਪੀ ਲੀਡਰਾਂ ਦਾ ਕੁਟਾਪਾ ਸ਼ੁਰੂ ਹੋ ਗਿਆ, ਜਦ ਕਿ ਇਹ ਕੋਈ ਪੁਰਾਣਾ ਮਾਮਲਾ ਸੀ, ਲਾੜਪੁਰਾ ਜ਼ਮੀਨ ਦਾ ਵਿਵਾਦ ਸੀ, ਤੇ ਉਸ ਜ਼ਮੀਨ ਦੇ ਚੱਲਦਿਆਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਰਾਹੁਲ ਪੰਡਤ ਦੀ ਕੁੱਟਮਾਰ ਕੀਤੀ ਜਾਂਦੀ ਹੈ ਦੂਜੇ ਧੜੇ ਵਜੋਂ। ਪਰ ਇਹਨੂੰ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਹੋਰ ਤਰੀਕਿਆਂ ਦੇ ਨਾਲ ਵਾਇਰਲ ਕੀਤਾ ਜਾਂਦਾ, ਆਪੋ ਆਪਣੇ ਸਿਆਸੀ ਹਿੱਤਾਂ ਦੇ ਨਾਲ। ਪਰ ਅਸਲ ਦੇ ਵਿੱਚ ਜਦੋਂ ਦੱਸਿਆ ਗਿਆ ਕਿ ਟਾਈਮਜ਼ ਆਫ ਇੰਡੀਆ ਦੀ ਰਿਪੋਰਟ, ਦੈਨਿਕ ਭਾਸਕਰ ਦੀ ਰਿਪੋਰਟਾਂ ਦੇ ਵਿੱਚ ਮਣੀਪੁਰ ਦੇ ਨਾਲ ਇਸ ਬੀਜੇਪੀ ਲੀਡਰ ਦੀ ਕੁੱਟਮਾਰ ਦੇ ਨਾਲ ਮਣੀਪੁਰ ਨੂੰ ਜੋੜ ਕੇ ਦੇਖਣਾ ਜਾਂ ਉਹਦਾ ਕੋਈ ਲਾਗਾ ਤੇਗਾ ਵੀ ਨਹੀਂ ਸੀਗਾ। ਸੋ ਇਸ ਕਰਕੇ ਟਵਿੱਟਰ ਤੇ ਫੇਸਬੁੱਕ ਤੇ ਬਹੁਤ ਸਾਰਾ ਝੂਠ ਦਾ ਕਾਰੋਬਾਰ ਕੀਤਾ ਜਾ ਰਿਹਾ ਤੇ ਝੂਠ ਨੂੰ ਫੈਲਾਇਆ ਜਾ ਰਿਹਾ। ਇਹੋ ਜਿਹੀਆਂ ਗਲਤ ਚੀਜ਼ਾਂ ਤੋਂ ਬਚਣ ਦੀ ਲੋੜ ਹੈ, ਇਹਨਾਂ ਦੇ ਵਿੱਚ ਫਸਣ ਦੀ ਲੋੜ ਨਹੀਂ ਹੈ। ਜਲਦ ਮਿਲਾਂਗੇ ਇੱਕ ਹੋਰ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।